जी का खालसा वाहिगुरू जी की फतेह। मैं तुहाडी होस्ट नीलम कौर मैं TV 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ। ਪ੍ਰੋਗਰਾਮ ਸੱਚੋ ਸੱਚ ਵਿੱਚ ਪੰਥ ਦੀ ਮਹਾਨ ਸ਼ਖਸੀਅਤ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਡਾਕਟਰ ਸਾਹਿਬ ਵੈਲਕਮ ਟੂ ਆਵਰ ਸ਼ੋ। ਥੈਂਕ ਯੂ। ਹਾਂ ਡਾਕਟਰ ਸਾਹਿਬ, ਅੱਜ 8 ਅਗਸਤ 2013 24 ਸਾਵਨ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦਾ ਸਿਲਸਿਲਾ ਸਾਡੇ ਦਰਸ਼ਕਾਂ ਵੱਲੋਂ ਆਈਆਂ ਪਿਆਰੀਆਂ ਈਮੇਲਸ, ਫੋਨ ਮੈਸੇजेस, ਟੈਕਸਟ ਮੈਸੇजेस, ਫੇਸਬੁੱਕ ਮੈਸੇजेस ਅਤੇ ਟਵਿੱਟਰ ਮੈਸੇਜ ਦੇ ਨਾਲ ਕਰਦੇ ਹਾਂ ਜੀ। ਸਾਡੀ ਪਹਿਲੀ ਈਮੇਲ ਆਈ ਹੈ ਟੋਰਾਂਟੋ ਕੈਨੇਡਾ ਤੋਂ ਐਡਵੋਕੇਟ ਬਲਜਿੰਦਰ ਸਿੰਘ ਦੀ ਆਈ ਹੈ। ਉਹ ਲਿਖਦੇ ਹਨ, ਸਤਿਕਾਰਯੋਗ ਡਾਕਟਰ ਅਮਰਜੀਤ ਸਿੰਘ ਜੀ, ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੇ ਗੁਰੂ ਫਤਿਹ ਪ੍ਰਵਾਨ ਕਰੋ ਜੀ। ਸਤਿ ਸ੍ਰੀ ਅਕਾਲ। ਮੈਂ ਐਡਵੋਕੇਟ ਬਲਜਿੰਦਰ ਸਿੰਘ ਤੋਂ ਟੋਰਾਂਟੋ ਤੋਂ ਤੁਹਾਡੇ ਵੱਲੋਂ ਅਹਿਮ ਮੁੱਦਿਆਂ ਤੇ ਕੀਤੀ ਵਿਚਾਰ ਚਰਚਾ ਬੜੀ ਜਾਣਕਾਰੀ ਭਰਪੂਰ ਹੁੰਦੀ ਹੈ। ਸਾਡੇ ਤਬਕੇ ਦੀ ਇਹ ਤਰਾਸਦੀ ਹੈ ਕਿ ਅਸੀਂ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਕੋਈ ਵੀ ਅਣਖੀ ਸੂਰਮਾ ਸਰਦਾਰ ਪੈਦਾ ਨਹੀਂ ਕਰ ਸਕੇ ਅਤੇ ਨਾ ਹੀ ਕੋਈ ਐਸੀ ਬੇਬਾਕ ਵਿਚਾਰਧਾਰਾ ਰੱਖਣ ਵਾਲਾ ਜਿਸ ਤਰ੍ਹਾਂ ਜਰਨੈਲ ਸਿੰਘ ਰੱਖਦੇ ਸਨ। ਦੁਨੀਆ ਦੀ ਕੋਈ ਵੀ ਕੌਮ ਚਾਹੇ ਜਿੰਨੀ ਵਧੀਆ ਹੋਵੇ, ਅਗਰ ਉਸ ਦਾ ਸਰਦਾਰ ਅਸਰਦਾਰ ਨਹੀਂ ਤਾਂ ਉਹ ਕੌਮ ਚੜ੍ਹਦੀ ਕਲਾ ਵਿੱਚ ਨਹੀਂ ਰਹਿ ਸਕਦੀ। ਸਾਡੀ ਕੌਮ ਦਾ ਇਹੋ ਹਾਲ ਹੈ। ਸਾਡੇ ਜੋ ਵੀ ਸਰਦਾਰ 1947 ਤੋਂ ਬਾਅਦ ਹੋਏ ਹਨ ਉਹ ਦੂਰਦਰਸ਼ਤਾ ਤੋਂ ਦੂਰ ਬੇਬਾਕ ਵਿਚਾਰ ਰਹਿਤ ਹੀ ਰਹੇ ਹਨ। ਉਹ ਆਪਣੇ ਆਪ ਨੂੰ ਹਿੰਦੁਸਤਾਨ ਦਾ ਵਫਾਦਾਰ ਹੀ ਬੋਲਦੇ ਰਹੇ। ਹੁਣ ਵੀ ਇਹੋ ਹਾਲ ਹੈ। ਖਾਲਿਸਤਾਨ ਦੀ ਮੰਗ ਕਰਨ ਵਾਲੇ ਬਹੁਤੇ ਲੋਕ ਵਿਦੇਸ਼ਾਂ ਵਿੱਚ ਰਹਿੰਦੇ ਹਨ, ਭਾਰਤ ਵਿੱਚ ਕੋਈ ਨਹੀਂ ਬੋਲਦਾ। ਇੱਕ ਸਿਮਰਨਜੀਤ ਸਿੰਘ ਮਾਨ ਤੇ ਕੁਝ ਇੱਕ ਲੋਕ ਥੋੜਾ ਬਹੁਤ ਬੋਲਦੇ ਹਨ, ਲੇਕਿਨ ਉਹਨਾਂ ਦੀ ਸੁਣਦਾ ਕੋਈ ਨਹੀਂ। ਸੰਤ ਜਰਨੈਲ ਸਿੰਘ ਵੀ ਇਹੀ ਕਹਿੰਦੇ ਰਹੇ, ਮੈਂ ਖਾਲਿਸਤਾਨ ਦੀ ਮੰਗ ਨਹੀਂ ਕਰਦਾ, ਅਗਰ ਮਿਲ ਜਾਵੇ ਤਾਂ ਇਨਕਾਰ ਨਹੀਂ। ਇਹ ਕਿਹੋ ਜਿਹਾ ਸਟੈਂਡ ਹੋਇਆ? ਗੱਲੀ ਬਾਤੀ ਜਾਂ ਖੈਰਾਤ ਵਿੱਚ ਵੀ ਕਦੇ ਕਿਸੇ ਰਾਸ਼ਟਰ ਦਾ ਨਿਰਮਾਣ ਹੁੰਦਾ ਹੈ? ਕਹਿੰਦੇ ਜਦੋਂ ਅੰਗਰੇਜ਼ ਛੱਡ ਕੇ ਗਏ ਉਦੋਂ ਹਿੰਦੁਸਤਾਨ ਦੀਆਂ 565 ਰਿਆਸਤਾਂ ਸਨ। ਪੰਜਾਬ ਵਿੱਚ ਹੀ ਗਿਣ ਲਓ ਤਾਂ ਬਹਾਵਲਪੁਰ ਸਾਦਿਕ ਮੁਹੰਮਦ ਦੀ, ਬਿਲਾਸਪੁਰ ਕੀਰਤੀ ਚੰਦ ਦੀ, ਫਰੀਦਕੋਟ ਬਰਾੜਾਂ ਦੀ, ਜੀਂਦ ਸਤਬੀਰ ਸਿੰਘ ਦੀ, ਕਲਸੀਆ ਸ਼ੇਰ ਸਿੰਘ ਜੀ ਦੀ, ਕਪੂਰਥਲਾ ਸੁਖਜੀਤ ਸਿੰਘ ਦੀ, ਲਾਹੌਰ ਅਹਿਮਦ ਖਾਨ ਦੀ, ਮਲੇਰਕੋਟਲਾ ਨਵਾਬਾਂ ਦੀ, ਮੰਦੀ ਅਸ਼ੋਕਪਾਲ ਦੀ, ਪਟਿਆਲਾ ਜਾਦਵਿੰਦਰ ਦੀ, ਸੀਬਾ ਅਸ਼ੋਕ ਠਾਕੁਰ ਦੀ, ਸਿੰਧੋਵਾਲ ਰਿਆਸਤ ਬੱਬਰ ਜੰਗ ਦੀ, ਸਿਰਮੌਰ ਰਾਜਿੰਦਰ ਪ੍ਰਕਾਸ਼ ਦੀ, ਸੁੰਦਰ ਨਗਰ ਹਰੀ ਸੇਨ ਦੀ ਅਤੇ ਟਹਿਰੀ ਮਨਜਿੰਦਰ ਸ਼ਾਹ ਦੀ ਅਤੇ ਫਰੀਦਕੋਟ ਇੰਦਰ ਸਿੰਘ ਦੀ। ਕੁੱਲ ਮਿਲਾ ਕੇ 17 ਬੰਦੀਆਂ ਨੇ। ਵੇਖਣ ਤੇ ਪਤਾ ਲੱਗਦਾ ਹੈ ਇਹਨਾਂ 'ਚ 11 ਰਿਆਸਤਾਂ ਦੇ ਮਾਲਕ ਡੋਗਰੇ, ਹਿੰਦੂ, ਰਾਜਪੂਤ, ਮੁਸਲਮਾਨ ਸਨ ਅਤੇ ਕੇਵਲ 6 ਰਿਆਸਤਾਂ ਦੇ ਮਾਲਕ ਸਿੱਖ ਰਾਜੇ ਸਨ। ਕਹਿਣ ਨੂੰ ਇਹ ਸਾਰਾ ਪੰਜਾਬ ਸੀ, ਪਰ ਹੁਣ ਪੰਜਾਬ ਵਿੱਚ ਪੰਜਾਬ ਬਚਿਆ ਕਿੱਥੇ ਹੈ? ਡੱਬੀਆਂ ਕੱਟ ਕੇ ਇਸ ਨੂੰ ਲੰਡਾ ਕੀਤਾ ਪਿਆ ਹੈ। ਇਹਨਾਂ 'ਚ ਕਿਹੜੀ ਰਿਆਸਤ ਖਾਲਿਸਤਾਨ ਬਣ ਸਕਦੀ ਸੀ? ਸਵਾਲ ਇਹੋ ਹੈ ਕਿ ਖਾਲਿਸਤਾਨ ਬਣਾਉਣ ਲਈ ਬਚਿਆ ਕੀ ਹੈ? ਡੋਗਰੇ ਹਿਮਾਚਲ ਲੈ ਗਏ ਅਤੇ ਹਿੰਦੂ ਹਰਿਆਣਾ। ਆਪਣੇ ਸਮੇਂ ਵਿੱਚ ਕਿਸੇ ਵੀ ਸਿੱਖ ਰਿਆਸਤ ਨੇ ਖਾਲਿਸਤਾਨ ਨਾਮ ਦੀ ਗੱਲ ਨਹੀਂ ਕੀਤੀ। ਅੱਜ ਦਾ ਸਾਡਾ ਕੀ ਹਾਲ ਹੈ? ਮੈਂ ਸਾਰਿਆਂ ਦੀ ਗੱਲ ਤਾਂ ਨਹੀਂ ਕਰਦਾ, ਪਰ ਬਹੁਤੇ ਲੋਕਾਂ ਦਾ ਇਹੋ ਹਾਲ ਹੈ। ਪੰਜਾਬ ਵਿੱਚ ਪਾਈਆ ਭੁੱਕੀ ਤੇ ਇੱਕ ਬੋਤਲ ਦਾਰੂ ਪ੍ਰਤੀ ਵਿਅਕਤੀ ਵੋਟ ਸਰਕਾਰ ਬਣਾ ਰਹੀ ਹੈ ਅਤੇ ਉਸ ਦਾ ਨਤੀਜਾ ਸਾਡੇ ਸਾਹਮਣੇ ਹੈ। ਉਹ ਸਰਕਾਰ ਜਨਤਾ ਨੂੰ ਲੁੱਟ ਕੇ ਜਨਤਾ ਨੂੰ ਹੀ ਹਰਾਮ ਕਰ ਰਹੇ ਹਨ। ਕੇਬਲ ਟੀਵੀ, ਬੱਸਾਂ, ਰੇਲਾਂ, ਹੋਟਲ, ਡੱਬਿਆਂ ਤੇ ਲੈ ਕੇ ਟੋਲ ਬੂਥ ਤੱਕ ਬਾਦਲ ਮਾਰਕਾ ਹੈ। ਹੋਰ ਸੁਣ ਲਓ, ਕਿੱਟੀ ਬ੍ਰੈਡ ਦਾ ਸਭ ਨੂੰ ਪਤਾ ਹੈ। ਹੀਰੋ ਸਾਈਕਲ ਵਾਲੇ ਨੂੰ ਪ੍ਰਤੀ ਸਾਈਕਲ 40 ਰੁਪਏ ਦੀ ਵੰਗਾਰ ਆ ਗਈ। ਉਹ 17,000 ਸਾਈਕਲ ਹਰ ਰੋਜ਼ ਵਪਾਰ ਕਰਦਾ ਹੈ। ਹੁਣ ਉਹ 2 ਕਰੋੜ 4 ਲੱਖ ਰੁਪਈਆ ਹਰ ਮਹੀਨੇ ਇਸ ਨੂੰ ਪੁੱਜੇ ਤਾਂ ਉਸ ਦਾ ਵਪਾਰ ਚੱਲ ਰਿਹਾ ਹੈ। ਅਸੀਂ ਖੁਦ ਤਕੜੇ ਹੋਈਏ ਤਾਂ ਭਾਵੇਂ ਖਾਲਿਸਤਾਨ ਹੋਵੇ ਨਾ ਹੋਵੇ, ਸਾਡਾ ਕੋਈ ਸ਼ੋਸ਼ਣ ਨਹੀਂ ਕਰ ਸਕਦਾ। ਅਸਲੀਅਤ ਸਮਝਣ ਦੀ ਬਜਾਏ ਅਸੀਂ ਲੋਕਾਂ ਨੇ ਖੁਦ ਆਤਮ ਹੱਤਿਆ ਦਾ ਰਸਤਾ ਅਖਤਿਆਰ ਕੀਤਾ ਹੋਇਆ ਹੈ। ਜਿਸ ਚੀਜ਼ ਦੀ ਅਸੀਂ ਮੰਗ ਕਰਦੇ ਹਾਂ ਕਿ ਅਸੀਂ ਉਸ ਦੇ ਕਾਬਲ ਵੀ ਹਾਂ। ਖਾਲਿਸਤਾਨ ਬਣਨ ਲਈ ਸਭ ਤੋਂ ਢੁਕਵਾਂ ਸਮਾਂ 10ਵੀਂ ਪਾਤਸ਼ਾਹੀ ਦੇ ਸਮੇਂ ਦਾ ਸੀ। ਉਹ ਸਮਾਂ ਖੁੰਝਿਆ। ਬਹੁਤ ਵੱਡਾ ਨੁਕਸਾਨ ਹੈ ਜੋ ਪੂਰਾ ਨਹੀਂ ਹੋ ਸਕਦਾ।
ਧੰਨਵਾਦ। ਤੁਹਾਡੇ ਵਿਚਾਰ ਜਾਣਨ ਲਈ ਬੇਨਤੀ ਹੈ ਬਲਜਿੰਦਰ ਸਿੰਘ ਤੋਂ ਟੋਰਾਂਟੋ। ਜੀ ਡਾਕਟਰ ਸਾਹਿਬ। ਸਭ ਤੋਂ ਪਹਿਲਾਂ ਤਾਂ ਐਡਵੋਕੇਟ ਬਲਜਿੰਦਰ ਸਿੰਘ ਤੁੰਗ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਉਹਨਾਂ ਨੇ ਬੜੀ ਵਿਚਾਰ ਭਰਪੂਰ ਔਰ ਇਤਿਹਾਸਕ ਤੱਥਾਂ ਦੇ ਹਵਾਲੇ ਨਾਲ ਇਹ ਈਮੇਲ ਲਿਖੀ ਹੈ ਜੀ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅਸੀਂ ਇਹ ਸ਼ੁਰੂ ਤੋਂ ਹੀ ਚਾਹੁੰਦੇ ਸੀ ਕਿ ਸਾਡੇ ਪ੍ਰੋਗਰਾਮ 'ਚ ਉਹ ਵਿਚਾਰ ਵੀ ਆਉਣ ਜਿਹੜੇ ਸਾਡੇ ਵਿਊ ਪੁਆਇੰਟ ਨਾਲ ਜਾਂ ਸਾਡੇ ਵਿਚਾਰਾਂ ਨਾਲ ਸਹਿਮਤੀ ਵਾਲੇ ਨਹੀਂ ਨੇ ਜੀ। ਭਾਵੇਂ ਇਹਨਾਂ ਦੀ ਸਮੁੱਚੀ ਈਮੇਲ 'ਚੋਂ ਇਹ ਅੰਦਾਜ਼ਾ ਤਾਂ ਨਹੀਂ ਹੈ ਕਿ ਵੀ ਉਹ ਖਾਲਿਸਤਾਨ ਦੇ ਹਮਾਇਤੀ ਨਹੀਂ ਨੇ ਜੀ, ਪਰ ਉਹਨਾਂ ਨੇ ਬੀਤੇ ਔਰ ਅਜੋਕੇ ਸਮੇਂ ਨੂੰ ਕੰਪੇਅਰ ਕਰਕੇ ਜਿਹੜੇ ਨਿਰਣੇ ਕੱਢੇ ਨੇ ਸ਼ਾਇਦ ਉਹਨਾਂ ਨਾਲ ਅਸੀਂ ਸਹਿਮਤ ਨਹੀਂ ਹੈ ਜੀ। ਔਰ ਉਹਦੇ 'ਚ ਜਿੰਨੇ ਤੁਹਾਡੇ ਪੜ੍ਹਦੇ ਆ ਮੈਂ ਨੋਟਸ ਲਏ ਨੇ ਉਹਦੇ ਮੁਤਾਬਕ ਮੈਂ ਥੋੜ੍ਹਾ ਬਹੁਤ ਰਿਸਪੌਂਸ ਕਰਾਂਗਾ ਉਹਨਾਂ ਦੀ ਲਿਖਤ ਨੂੰ ਜੀ। ਉਹਨਾਂ ਨੇ ਸਾਡੇ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਹੈ ਔਰ ਉਹਨਾਂ ਨੂੰ ਵੀ ਇਹ ਚੰਗਾ ਲੱਗਦਾ ਹੈ ਕਿ ਵੀ ਅਸੀਂ ਅੱਡ-ਅੱਡ ਜਿਹੜੇ ਅਰਥ ਭਰਪੂਰ ਵਿਸ਼ੇ ਨੇ ਇਸ਼ੂ ਨੇ ਜੀ ਉਹਨਾਂ ਨੂੰ ਇਸ ਵਿਚਾਰ ਦੇ ਵਿੱਚ ਲਿਆ ਰਹੇ। ਫਿਰ ਉਹਨਾਂ ਦਾ ਕਹਿਣਾ ਹੈ ਕਿ ਵੀ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਸਾਨੂੰ ਕੋਈ ਲੀਡਰ ਨਹੀਂ ਮਿਲਿਆ ਜੀ ਔਰ ਅੱਜ ਦਾ ਜਦੋਂ ਉਹਨਾਂ ਨੇ ਬਾਅਦ ਦੇ ਵਿੱਚ ਕੰਪੇਅਰ ਕੀਤਾ ਵੀ ਸਾਡੇ ਲੋਕਾਂ ਦਾ ਵੀ ਇਹ ਹਾਲ ਹੈ ਵੀ ਅਸੀਂ ਪਾਈਆ ਭੁੱਕੀ ਔਰ ਪੈਸੇ ਦੇ ਪਿੱਛੇ ਵਿਕਦੇ ਹਾਂ, ਆਪਣੀਆਂ ਜ਼ਮੀਰਾਂ ਵੇਚੀਆਂ ਹੋਈਆਂ ਨੇ, ਜਿਹੜੀ ਗੱਲ ਗਲਤ ਨਹੀਂ ਹੈ। ਜੀ ਜੀ ਬਿਲਕੁਲ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਵੀ ਸਿੱਖਾਂ ਨੇ ਆਪਣੀ ਸੋਵਰਨਿਟੀ, ਆਪਣੀ ਬਾਦਸ਼ਾਹਤ 1849 ਦੇ ਵਿੱਚ ਗਵਾਈ। ਹਾਲਾਂਕਿ 1839 'ਚ ਮਹਾਰਾਜਾ ਰਣਜੀਤ ਸਿੰਘ ਨੇ ਚੜ੍ਹਾਈ ਕੀਤੀ, ਪਰ ਉਸ ਤੋਂ ਬਾਅਦ ਦੇ ਜਿਹੜੇ 10 ਸਾਲ ਨੇ ਇਸ ਕਿਸਮ ਦੀ ਘਰੇਲੂ ਖਾਨਾ ਜੰਗੀ ਹੈ ਤੇ ਅੰਗਰੇਜ਼ਾਂ ਨੇ ਸਾਜ਼ਿਸ਼ੀ ਡੋਗਰਿਆਂ ਦੇ ਨਾਲ ਮਿਲ ਕੇ ਮਿਸਰਾਂ ਨੂੰ ਆਪਣੀ ਪੇਰੋਲ ਤੇ ਪਾ ਕੇ 1846 ਦੇ ਵਿੱਚ ਸਿੱਖ ਰਾਜ ਦੇ ਖਿਲਾਫ ਜਿਹੜਾ ਉਹ ਸਾਜ਼ਿਸ਼ਾਂ ਵਾਲਾ ਮਾਹੌਲ ਸਿਰਜਿਆ, ਲੜਾਈ ਲੜੀ ਜੀ, ਇਵੈਂਚੁਅਲੀ ਲਾਹੌਰ 'ਚ ਆ ਕੇ ਬਹਿ ਗਏ ਔਰ 1849 'ਚ ਚੇਲਿਆਂ ਵਾਲੇ ਔਰ ਰਾਮਨਗਰ ਦੀਆਂ ਲੜਾਈਆਂ ਦੇ ਵਿੱਚ ਫਾਈਨਲੀ ਉਹਨਾਂ ਨੇ ਵਿਕਟੋਰੀਅਸ ਹੋ ਕੇ ਪੰਜਾਬ ਜਿਹੜਾ ਸਿੱਧਾ ਅਨੈਕਸ ਕਰ ਲਿਆ, ਉਸ 'ਤੇ ਕਬਜ਼ਾ ਕਰ ਲਿਆ ਜੀ। ਹੁਣ ਉਹਨਾਂ ਨੇ ਇੱਥੇ ਆ ਕੇ ਜਦੋਂ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਸੰਤ ਪਿੰਡਾਂ ਵਾਲਿਆਂ ਦਾ ਜ਼ਿਕਰ ਤਾਂ ਕੀਤਾ ਵੀ ਉਹਨਾਂ ਨੂੰ ਇੱਕ ਬੇਬਾਕ ਔਰ ਬਹਾਦਰੀ ਵਾਲੇ ਇਨਸਾਨ ਦੇ ਤੌਰ ਤੇ ਜੀ, ਪਰ ਉਹਨਾਂ ਦੀ ਇਸ ਅਪਰੋਚ ਦੇ ਉੱਤੇ ਜ਼ਰੂਰ ਇਤਰਾਜ਼ ਹੈ ਕਿ ਉਹਨਾਂ ਨੇ ਵੀ ਸਿੱਧੇ ਤੌਰ ਤੇ ਖਾਲਿਸਤਾਨ ਨਹੀਂ ਮੰਗਿਆ। ਉਹਨਾਂ ਨੇ ਇਹ ਕਿਹਾ ਕਿ ਵੀ ਜੇ ਉਹ ਦੇਣਗੇ ਤੇ ਅਸੀਂ ਇਨਕਾਰ ਨਹੀਂ ਕਰਾਂਗੇ। ਤਾਂ ਉਹਨਾਂ ਦਾ ਇਹ ਕਹਿਣਾ ਹੈ ਵੀ ਇਹ ਕਿਸ ਕਿਸਮ ਦਾ ਸਟੈਂਡ ਹੈ ਜੀ। ਦੇਖੋ, ਇਹਦੇ ਤੇ ਮੈਂ ਜ਼ਰੂਰ ਟਿੱਪਣੀ ਕਰਨੀ ਚਾਹਾਂਗਾ। ਪਹਿਲੀ ਗੱਲ ਤਾਂ ਇਹ ਹੈ ਕਿ ਜ਼ਾਹਰ ਹੈ ਵੀ ਜਦੋਂ ਸੰਤ ਪਿੰਡਾਂ ਵਾਲਿਆਂ ਨੇ ਆਪਣੀ ਗੱਲ ਦੀ ਸ਼ੁਰੂਆਤ ਕੀਤੀ, ਸ਼ੁਰੂਆਤ ਤਾਂ 1978 ਦੇ ਨਰਕਧਾਰੀਆਂ ਨਾਲ ਟਕਰਾਅ ਤੋਂ ਬਾਅਦ ਜੀ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਆਈ। ਅਦਾਲਤਾਂ ਨੇ ਸਜ਼ਾਵਾਂ ਨਹੀਂ ਦਿੱਤੀਆਂ, ਸੰਤਾਂ ਨੇ ਕਿਹਾ ਵੀ ਹੁਣ ਪੰਥ ਆਪਣੀਆਂ ਰਵਾਇਤਾਂ ਦੇ ਮੁਤਾਬਕ ਸਜ਼ਾ ਦੇਗਾ ਜੀ। ਉੱਥੋਂ ਗੱਲ ਅੱਗੇ ਤੁਰੀ। ਸਰਕਾਰ ਨੇ ਪੂਰਾ ਫਿਰ ਜ਼ਬਰ ਦੇ ਹੱਥਕੰਡੇ ਅਪਣਾਉਂਦਿਆਂ ਭਾਈ ਅਮਰੀਕ ਸਿੰਘ, ਭਾਈ ਟਾਹਰਾ ਸਿੰਘ ਨੂੰ ਗ੍ਰਿਫਤਾਰ ਕੀਤਾ, ਮੋਰਚਾ ਲੱਗ ਗਿਆ। ਅਕਾਲੀਆਂ ਨੇ ਆਲਰੇਡੀ ਕਰਪੂਰੀ ਦੀ ਥਾਂ ਦੇ ਉੱਤੇ ਪਾਣੀ ਦੇ ਮੁੱਦੇ ਤੇ ਜਦੋਂ ਇੰਦਰਾ ਗਾਂਧੀ ਟੱਕ ਲਾਉਣ ਆਈ 81 ਦੇ ਵਿੱਚ ਜੀ ਤੇ ਉਹਨਾਂ ਨੇ ਆਪਣੇ ਉੱਥੇ ਮੋਰਚਾ ਲਾਉਣ ਦਾ ਯਤਨ ਕੀਤਾ, ਲਾਇਆ ਵੀ, ਪਰ ਉਹ ਚੱਲ ਨਹੀਂ ਸੀ ਰਿਹਾ। ਸੋ ਇਹ ਮਜਬੂਰੀ ਬਣ ਗਈ ਅਕਾਲੀਆਂ ਦੀ ਕਿ ਫੇਸ ਸੇਵਿੰਗ ਦੇ ਲਈ ਜੀ ਸੰਤ ਪਿੰਡਾਂ ਵਾਲਿਆਂ ਨੇ ਮੋਰਚਾ ਸ਼ੁਰੂ ਕਰ ਦਿੱਤਾ। ਹਰਮੰਦਰ ਸਾਹਿਬ ਤੋਂ, ਅਕਾਲ ਤਖਤ ਸਾਹਿਬ ਤੋਂ 51 ਸਿੰਘ ਭੇਜ ਦਿੱਤੇ ਜਿੱਦਣ ਭਾਈ ਅਮਰੀਕ ਸਿੰਘ, ਭਾਈ ਠਾਰਾ ਸਿੰਘ ਨੂੰ ਗ੍ਰਿਫਤਾਰ ਕੀਤਾ ਜੀ। ਤੇ 4 ਅਗਸਤ ਨੂੰ ਜਿਹੜਾ ਬੀਤਾ ਕੱਲ੍ਹ ਹੀ ਜਿਹੜਾ ਸਾਡਾ ਬੀਤਿਆ ਉਸ ਤੇ ਨੇ ਮੋਰਚੇ ਕੰਬਾਈਨ ਹੋ ਗਏ ਔਰ ਪਹਿਲਾ ਜਥਾ ਪਿਛਲੇ ਕੱਲ੍ਹ ਪ੍ਰਕਾਸ਼ ਸਿੰਘ ਬਾਦਲ 5000 ਸਿੱਖਾਂ ਦਾ ਲੈ ਕੇ ਗ੍ਰਿਫਤਾਰੀ ਦੇ ਲਈ ਗਿਆ, ਜਿਹੜਾ ਹੁਣ ਬਾਦਲ ਨੂੰ ਵੀ ਭੁੱਲਿਆ ਹੋਣਾ ਕਿਵੇਂ ਮੈਂ ਗਿਆ ਸੀ ਜੀ। ਔਰ ਬੇਸ਼ੱਕ 45 ਮੰਗਾਂ ਤੋਂ ਇਹ ਗੱਲ ਸ਼ੁਰੂ ਹੋਈ ਤੇ ਜਿਹੜਾ ਮੋਰਚਾ ਹੈ ਅਲਟੀਮੇਟਲੀ ਉਹ ਆਨੰਦਪੁਰ ਦੇ ਮਤੇ ਦੇ ਉੱਤੇ ਫੋਕਸ ਹੋਇਆ ਔਰ ਇਸੇ ਗੱਲ ਦੀ ਅਰਦਾਸ ਕੀਤੀ ਗਈ ਜੀ। ਸੋ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਪੂਰਨ ਤੌਰ ਤੇ ਧਾਰਮਿਕ ਪੁਰਖ ਹੋਣ ਦੇ ਨਾਤੇ ਉਹ ਅਰਦਾਸ ਦੀ ਅਹਿਮੀਅਤ ਔਰ ਜਿਹੜਾ ਕਲੈਕਟਿਵ ਫੈਸਲਾ ਹੈ ਉਸ ਦੇ ਲਈ ਪੂਰੀ ਤਰ੍ਹਾਂ ਬਾਈਂਡਿੰਗ ਹੁੰਦੇ ਸੀ ਜੀ। ਸੋ ਇਹੀ ਕਾਰਨ ਸੀ ਕਿ ਜਦੋਂ ਵੀ ਉਹਨਾਂ ਤੋਂ ਇਹ ਪੁੱਛਿਆ ਜਾਂਦਾ ਸੀ ਕਿ ਉਹ ਖਾਲਿਸਤਾਨ ਬਾਰੇ ਕੀ ਉਹਨਾਂ ਦੀ ਰਾਏ ਹੈ ਜਾਂ ਉਹਨਾਂ ਦੀ ਮੱਤ ਹੈ, ਸੋ ਉਹ ਕਲੈਕਟਿਵ ਡਿਸੀਜਨ ਨੂੰ ਵੀ ਨਹੀਂ ਸੀ ਤੋੜਦੇ, ਜਿਹੜਾ ਕਿ ਸਾਰਿਆਂ ਨੇ ਰਲ ਕੇ ਜਿਹਦੀ ਅਰਦਾਸ ਕੀਤੀ ਹੋਈ ਸੀ ਕਿ ਭਾਈ ਅਸੀਂ ਆਨੰਦਪੁਰ ਦਾ ਮਤਾ ਲੈਣਾ ਜੀ। ਪਰ ਉਹ ਨਾਲ ਹੀ ਫਿਰ ਇਹ ਵੀ ਸਪਸ਼ਟ ਕਰਦੇ ਸੀ ਕਿ ਜੀ ਇਹ ਮਤਾ ਜਿਹੜਾ ਹੈ ਇਹ ਲੁਧਿਆਣੇ ਵਾਲਾ ਨਹੀਂ ਜਿਹੜਾ ਅਕਾਲੀਆਂ ਨੇ ਸੋਧਿਆ,
ਇਹ ਓਰੀਜਨਲ ਆਨੰਦਪੁਰ ਵਾਲਾ ਜੀ। ਸੋ ਇਸੇ ਤਰ੍ਹਾਂ ਰੈਵੋਲੂਸ਼ਨ ਦੀ ਗੱਲ ਕਰਦੇ ਆ, ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਸੀ ਕਿ ਜੀ ਤੁਸੀਂ ਇਹ ਜਿਹੜੇ ਹਥਿਆਰ ਨੇ ਰੱਖੇ ਹੋਏ ਨੇ ਸਾਰੇ ਲਾਇਸੈਂਸੀ ਨੇ, ਤੇ ਉਹ ਨਾਲ ਹੀ ਇਹ ਵੀ ਕਹਿ ਦਿੰਦੇ ਸੀ ਕਿ 10ਵੇਂ ਪਾਤਸ਼ਾਹ ਨੇ ਕੋਈ ਔਰੰਗਜ਼ੇਬ ਤੋਂ ਜਿਹੜਾ ਲਾਇਸੈਂਸ ਲਿਆ ਸੀ ਵੀ ਕਿਹੜੇ ਹਥਿਆਰ ਰੱਖਣੇ ਨੇ ਜੀ। ਸੋ ਜਿਹੜੀ ਸੈਂਸ ਆਫ ਫਰੀडम ਹੈ, ਔਰ ਉਹਨਾਂ ਨੇ ਉਹ ਵਕਤ ਬਾਏ ਕੀਤਾ ਹੈ ਇਸ ਆਜ਼ਾਦੀ ਦੀ ਗੱਲ ਨੂੰ, ਜਿਹੜੀ ਜੂਨ 84 ਤੋਂ ਬਾਅਦ ਖਾਲਿਸਤਾਨ ਦੇ ਲਈ ਸ਼ੁਰੂਆਤ ਹੋਈ ਜੀ। ਕਿ ਜੇ ਤੁਸੀਂ ਉਸ ਵੇਲੇ ਦੇ ਹਾਲਾਤ ਦੇਖੋ, ਜਿਸ ਕਿਸਮ ਦਾ ਪਤਤਪੁਣਾ, ਜਿਸ ਕਿਸਮ ਦੇ ਦੁਸ਼ਮਣ, ਸੋ ਮੈਂ ਸਮਝਦਾ ਹਾਂ ਵੀ ਉਹਨਾਂ ਦੀ ਅਪਰੋਚ ਦਾਇਰਾਕਾਰ ਦਾਇਰੇ 'ਚ ਰਹਿੰਦੇ ਆ, ਕਿਉਂਕਿ ਇਵੇਂ ਕੀਤੇ ਆ ਉਹ ਭਾਰਤੀ ਸੰਵਿਧਾਨ ਦੀ ਖਿਲਾਫ ਵਰਜ਼ੀ ਵੀ ਨਹੀਂ ਸੀ ਕਰਦੇ ਜੀ। ਜੇ ਉਹ ਹਥਿਆਰ ਰੱਖਣ ਦੀ ਗੱਲ ਕਰਦੇ ਸੀ, ਨਾਲ ਹੀ ਉਹ ਕਹਿੰਦੇ ਸੀ ਕਿ ਭਾਈ ਇਹ ਹਥਿਆਰ ਕਿਸੇ ਬੇਗੁਨਾਹ ਨੂੰ ਮਾਰਨ ਲਈ ਨਹੀਂ ਨੇ, ਪਰ ਜੇ ਸਾਡੇ ਇਸ਼ਟ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਏ, ਧੀਆਂ ਭੈਣਾਂ ਦੀ ਬੇਅਦਬੀ ਹੋਏ, ਤੇ ਜਿਹੜਾ ਸ਼ਸਤਰ ਰੱਖ ਕੇ ਇਨਸਾਫ ਨਹੀਂ ਲੈਂਦਾ ਉਹ ਵੀ ਗੁਰੂ ਕਾ ਸਿੱਖ ਨਹੀਂ ਹੈ ਜੀ। ਸੋ ਇਹ ਤੁਸੀਂ ਜਦੋਂ ਉਹਨਾਂ ਦੀ, ਮੈਂ ਸਮਝਦਾ ਹਾਂ ਵੀ ਰਾਦਰ ਵੱਡੇ ਵੱਡੇ ਜਿਹੜੇ ਕਾਨੂੰਨ ਵੇਤਾ ਨੇ ਉਹ ਤਾਂ ਇਸ ਗੱਲ ਲਈ ਉਹਨਾਂ ਦੀ ਤਾਰੀਫ ਕਰਦੇ ਨੇ ਕਿ ਉਹਨਾਂ ਨੇ ਕੋਈ ਵੀ ਕਾਨੂੰਨ, ਭਾਰਤੀ ਕਾਨੂੰਨ ਜਿਹੜਾ ਉਹ ਭੰਗ ਨਹੀਂ ਕੀਤਾ ਹੈ, ਲੇਕਿਨ ਇਹਦੇ ਬਾਵਜੂਦ ਕੌਮ ਨੂੰ ਪੂਰੀ ਤਰ੍ਹਾਂ ਤਿਆਰ ਵੀ ਕੀਤਾ ਜੀ। ਔਰ ਉਹਨਾਂ ਦਾ ਈਵਨ ਇਹ ਕਹਿਣਾ ਵੀ, ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਸੀ ਕਿ ਖਾਲਿਸਤਾਨ ਤੁਸੀਂ ਬਾਰੇ ਤੁਹਾਡਾ ਕੀ ਹੈ, ਤਾਂ ਉਹ ਕਹਿੰਦੇ ਸੀ ਕਿ ਭਾਈ ਜੇ ਤੁਸੀਂ ਦਿਓਗੇ ਤਾਂ ਐਤਕੀ ਅਸੀਂ ਲੈ ਲੈਣਾ, ਜਿਵੇਂ ਬੇੜੀਆਂ 'ਚ ਵੱਟੇ ਬਲਦੇਵ ਸਿੰਘ ਨੇ ਪਾਏ ਸੀ 47 'ਚ, ਉਵੇਂ ਅਸੀਂ ਵੱਟੇ ਨਹੀਂ ਪੈਣ ਦੇਣੇ ਹੈ ਜੀ। ਫਿਰ ਜਿਹੜਾ ਉਹਨਾਂ ਨੇ ਇਸ ਸਾਰੇ ਨੂੰ ਕਨਕਲੂਡ ਕਰਕੇ ਇਹ ਗੱਲ ਜਿਹੜੀ ਉਹਨਾਂ ਦੀ ਆਬਜ਼ਰਵੇਸ਼ਨ ਸੀ, ਜਿਹੜੀ ਕਿ ਉਹਨਾਂ ਨੇ ਕਈ ਵਾਰ ਰਿਪੀਟ ਕੀਤੀ ਕਿ ਭਾਈ ਅਸੀਂ ਤੁਹਾਡੇ ਨਾਲ ਰਹਿਣਾ, ਕਿਉਂਕਿ ਉਹ ਮੋਰਲ ਪੋਜੀਸ਼ਨ ਦੇ ਤੌਰ ਤੇ, ਇਖਲਾਕੀ ਪੋਜੀਸ਼ਨ ਦੇ ਤੌਰ ਤੇ ਦੁਨੀਆ ਨੂੰ ਦੱਸਣਾ ਚਾਹੁੰਦੇ ਸੀ ਕਿ ਸਾਡੇ ਕੋਲ ਕੋਈ ਵਿਕਲਪ ਬਾਕੀ ਨਹੀਂ ਹੈ ਹੁਣ ਆਪਣਾ ਇੰਡੀਪੈਂਡੈਂਟ ਨੇਸ਼ਨ ਬਣਾਏ ਤੋਂ ਬਿਨਾਂ, ਜਿਹਨੂੰ ਅਸੀਂ ਕਹਿੰਦੇ ਹਾਂ ਵੀ ਮੋਰਲ ਜਸਟੀਫਿਕੇਸ਼ਨ ਜੀ। ਇਸ ਲਈ ਉਹ ਸ਼ਬਦ ਕਹਿੰਦੇ ਸੀ ਕਿ ਭਾਈ ਅਸੀਂ ਇਹਨਾਂ ਦੇ ਨਾਲ ਰਹਿਣਾ ਚਾਹੁੰਦੇ ਹਾਂ ਬਹੁ ਗਿਣਤੀ ਦੇ, ਜੀ। ਪਰ ਬਰਾਬਰ ਦੇ ਸ਼ਹਿਰੀ ਬਣ ਕੇ। ਜੀ। ਜੀ। ਇਹ ਇਹਨਾਂ ਨੇ ਦੇਖਣਾ ਹੈ ਕਿ ਸਾਨੂੰ ਨਾਲ ਰੱਖਣਾ ਹੈ ਕਿ ਨਹੀਂ ਰੱਖਣਾ, ਪਰ ਜਿਸ ਦਿਨ ਹਿੰਦੁਸਤਾਨ ਦੀ ਫੌਜ ਦੇ ਪੈਰ ਹਰਮੰਦਰ ਸਾਹਿਬ ਦੀ ਹਦੂਦ 'ਚ ਪਏ, ਖਾਲਿਸਤਾਨ ਦੀ ਨਹੀਂ ਰੱਖੀ ਜਾਵੇਗੀ। ਜੀ। ਸੋ ਜ਼ਾਹਰ ਹੈ ਕਿ ਵੀ ਪ੍ਰਿਪੇਅਰ ਤਾਂ ਉਹ ਇਸ ਗੱਲ ਲਈ ਕਰ ਰਹੇ ਸੀ ਕਿ ਅਸੀਂ ਕਿੱਧਰ ਨੂੰ ਲੈ ਕੇ ਜਾਣਾ ਇਹ ਸਾਰੇ ਪਾਰਟ ਨੂੰ। ਫਿਰ ਅਸੀਂ ਦੂਸਰਾ ਪਾਰਟ ਜਿਹੜਾ, ਇਸ ਲਈ ਮੈਂ ਸਮਝਦਾ ਹਾਂ ਵੀ ਇਹ ਉਹਨਾਂ ਨੂੰ ਦੇ ਉੱਤੇ ਦੋਸ਼ ਆਇਦ ਕਰਨਾ ਜਾਂ ਈਵਨ ਇਹ ਕਹਿਣਾ ਕਿ ਉਹਨਾਂ ਦਾ ਸਟੈਂਡ ਸਪਸ਼ਟ ਨਹੀਂ ਸੀ, ਮੈਂ ਸਮਝਦਾ ਹਾਂ ਵੀ ਉਹਨਾਂ ਦਾ ਇਹ ਤਰੀਕਾਕਾਰ ਸੀ ਕਿ ਭਾਈ ਤਿਆਰੀ ਇਸ ਲਈ ਕੌਮ ਕਰ ਲਏ, ਔਰ ਅਲਟੀਮੇਟਲੀ ਉਹਨਾਂ ਦੀ ਸ਼ਹਾਦਤ ਚੋਂ ਜੂਨ 84 ਚੋਂ ਹੀ ਖਾਲਿਸਤਾਨ ਦੀ ਮੂਵਮੈਂਟ ਨਿਕਲਣੀ ਸੀ, ਔਰ ਜਿਹੜੀ ਕਿ ਨਿਕਲੀ। ਜੀ। ਬੜੇ ਵੇਰਵੇ ਨਾਲ ਇਹਨਾਂ ਨੇ ਪੰਜਾਬ ਦੀਆਂ 17 ਰਿਆਸਤਾਂ ਦਾ ਜ਼ਿਕਰ ਕੀਤਾ ਔਰ ਮੈਨੂੰ ਚੰਗਾ ਲੱਗਾ ਵੀ ਜਿਵੇਂ ਉਹਨਾਂ ਨੇ ਹਰ ਇੱਕ ਉਸ ਵੇਲੇ ਕੌਣ ਰਾਜਾ ਸੀ ਉਹਦਾ ਜ਼ਿਕਰ ਵੀ ਕੀਤਾ, ਔਰ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਵੀ ਇਹ ਸਿਰਫ 6 ਸਿੱਖਾਂ ਦੀਆਂ ਰਿਆਸਤਾਂ ਸੀ ਔਰ ਕਿਸੇ ਨੇ ਵੀ ਉਹਨਾਂ ਚੋਂ ਖਾਲਿਸਤਾਨ ਨਹੀਂ ਮੰਗਿਆ। ਇਹ ਗੱਲ ਵੀ ਉਹਨਾਂ ਦੀ ਬਿਲਕੁਲ ਠੀਕ ਹੈ, ਕਿਉਂਕਿ ਦੇਖੋ ਇਹ ਭਾਵੇਂ ਰਿਆਸਤਾਂ 6 ਹੀ ਸੀ ਪੰਜਾਬ ਦੀਆਂ, ਪਰ ਇਹਨਾਂ ਦੇ ਕੋਲ ਜਿਹਨਾਂ 'ਚ ਪਟਿਆਲਾ ਸਭ ਤੋਂ ਵੱਡੀ ਰਿਆਸਤ ਸੀ, ਫਿਰ ਕਪੂਰਥਲਾ ਸੀ, ਜੀਂਦ, ਫਰੀਦਕੋਟ, ਕਲਸੀਆਂ, ਮਲੇਰਕੋਟਲਾ ਭਾਵੇਂ ਨਵਾਬ ਮੁਸਲਮਾਨ ਸਨ ਬਟ ਸਿੱਖ ਆਬਾਦੀ ਸੀ। ਇਹ ਸਾਰੀਆਂ ਜਿਹੜੀਆਂ ਨੇ ਇਹਨਾਂ ਦਾ ਕੁੱਲ ਰਕਬਾ ਮਿਲਾ ਕੇ 10,000 ਸਕੁਅਰ ਮਾਈਲ ਤੋਂ ਜ਼ਿਆਦਾ ਸੀ ਜੀ। ਔਰ ਜਦੋਂ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਗੱਲਬਾਤ ਦੀ ਪੇਸ਼ਕਸ਼ ਵੀ ਕੀਤੀ ਸਿੱਖਾਂ ਨੂੰ, ਜਾਂ ਜਿਹੜਾ ਕੋਈ ਬਦਲ ਬਣਾਇਆ ਜਾ ਸਕਦਾ ਸੀ ਉਹਦੇ 'ਚ, ਜੇ ਇਹ 6 ਸਿੱਖ ਰਿਆਸਤਾਂ ਇੱਕ ਸੈਂਟਰਲ ਬਣ ਜਾਂਦੀਆਂ ਤੇ ਅੰਬਾਲਾ ਡਿਵੀਜ਼ਨ ਜਿਹੜਾ ਉਸ ਵੇਲੇ ਦੇ ਪੰਜਾਬ ਦਾ ਹਿੱਸਾ ਸੀ, ਉਹਦਾ ਕੁਝ ਹਿੱਸਾ ਜਿਹੜਾ ਹੈ ਉਹ ਇਹਨਾਂ ਦੇ ਨਾਲ ਮਰਜ ਕਰ ਦਿੱਤਾ ਜਾਂਦਾ ਤੇ ਇਹ ਵੀ ਇੱਕ ਵਾਇਬਲ ਸਟੇਟ ਦੋਨਾਂ ਦੇ ਵਿਚਾਲੇ ਬਣਨ ਦੀਆਂ ਸੰਭਾਵਨਾਵਾਂ ਕਾਫੀ ਬਣ ਜਾਂਦੀਆਂ ਸੀ। ਔਰ ਇਹੋ ਜਿਹੀ ਇੱਕ ਆਫਰ ਆਈ ਵੀ, ਪਰ ਯਾਦਵਿੰਦਰ ਸਿੰਘ ਇਹਨਾਂ ਦਾ ਵਡੇਰਾ ਇੰਨਾ ਕੁ ਡਿਸਆਨੈਸਟ ਸੀ ਕਿ ਉਹਨੇ ਜਾ ਕੇ ਉਹ ਗੱਲ ਨਹਿਰੂ ਨੂੰ ਦੱਸੀ, ਔਰ ਉਹ ਜਿਹੜਾ ਥੋੜਾ ਬਹੁਤ ਗੱਲ ਸ਼ੁਰੂਆਤ ਗੱਲ ਦੀ ਹੋਈ ਸੀ ਉਹਦਾ ਵੀ ਜਿਹੜਾ ਸੈਬੋਟਾਜ ਹੋਇਆ। ਹੁਣ ਫਾਈਨਲ ਗੱਲ ਇਹਨਾਂ ਨੇ ਇੰਡਸਟਰੀਅਲ ਐਕਸਪਲੋਇਟੇਸ਼ਨ ਦੀ ਕੀਤੀ ਹੈ ਕਿ ਵੀ ਕਿਵੇਂ ਹੀਰੋ ਸਾਈਕਲ ਹੋਏ ਜਾਂ ਹੋਰ ਇਹਨਾਂ ਨੇ ਹਵਾਲੇ ਦਿੱਤੇ ਨੇ, ਬਿਲਕੁਲ ਠੀਕ ਹੈ। ਪੰਜਾਬ ਦਾ ਕਿਸਾਨ ਸੁਸਾਈਡ ਦੇ ਰਸਤੇ ਤੇ ਹੈ, ਔਰ ਇਹ ਜਿਹੜੇ ਇੰਡਸਟਰੀਅਲਿਸਟ ਨੇ ਆਪਣੀ ਮਰਜ਼ੀ ਦੀ ਕੀਮਤ ਰੱਖਦੇ ਨੇ, ਮਰਜ਼ੀ ਦੇ ਨਾਲ ਆਪਣਾ ਸੌਦਾ ਵੇਚਦੇ ਨੇ ਕਿ ਵੀ ਸਾਡੀ ਇੰਨੀ ਲਾਗਤ ਹੈ, ਔਰ ਪੰਜਾਬ ਦਾ ਕਿਸਾਨ ਜਿਹੜਾ ਹੈ ਉਹ ਆਤਮਘਾਤ ਦੇ ਰਸਤੇ ਤੇ ਤੁਰਿਆ ਹੋਇਆ। ਪਰ ਉਹਨਾਂ ਦਾ ਇਹ ਕਹਿਣਾ ਕਿ ਜੀ ਤਗੜੇ ਹੋਈਏ, ਖਾਲਿਸਤਾਨ ਬਣੇ ਜਾਂ ਨਾ ਬਣੇ ਇਹਦੇ ਨਾਲ ਫਰਕ ਨਹੀਂ ਪੈਂਦਾ। ਮੈਂ ਸਮਝਦਾ ਹਾਂ ਵੀ ਇਹ ਗੱਲ, ਇਹ ਕਨਕਲੂਜਨ ਠੀਕ ਨਹੀਂ ਹੈ ਕਿ ਜੇ ਖਾਲਿਸਤਾਨ ਨਹੀਂ ਬਣਦਾ ਤੇ ਅਸੀਂ ਤਗੜੇ ਨਹੀਂ ਹੁੰਦੇ। ਗੱਲ ਤਾਂ ਬੜੀ ਬਾਟਮ ਲਾਈਨ ਹੈ ਕਿ ਉੱਥੇ ਸਾਡੇ ਕੋਲ ਹੋਰ ਕਿਹੜੀ ਚੀਜ਼ ਨਹੀਂ ਹੈ, ਪਰ
ਪੋਲੀਟੀਕਲ ਪਾਵਰ ਨਾ ਹੋਣ ਕਰਕੇ ਨੀਤੀਆਂ ਸਰਕਾਰ ਦੀਆਂ ਚੱਲਦੀਆਂ ਨੇ, ਕੇਂਦਰ ਦੀਆਂ। ਜੀ ਪੰਜਾਬ ਦੇ ਵਿੱਚ ਉਹਨਾਂ ਨੇ ਉਹੀ ਭੁੱਕੀ ਪੈਸੇ ਕਲਚਰ ਦੇ ਨਾਲ ਬਾਦਲ ਐਂਡ ਕੰਪਨੀ ਜਿਹੜੀ ਆ ਉਹ ਖੜੀ ਕਰ ਦਿੱਤੀ ਹੈ ਜੀ ਔਰ ਇਸ ਸਭ ਦਾ ਹੀ ਨਤੀਜਾ ਹੈ ਕਿ ਇਹ ਟੋਟਲ ਡੀਜਨਰੇਸ਼ਨ ਹੈ ਔਰ ਅਸੀਂ ਸਾਹ-ਸਤਹੀਣ ਹੋ ਰਹੇ ਹਾਂ। ਜੀ ਤੇ ਇਹ ਵੀ ਇਹਨਾਂ ਦਾ ਕਨਕਲੂਜਨ ਠੀਕ ਨਹੀਂ ਹੈ ਕਿ ਖਾਲਸਾ ਰਾਜ ਬਣਾਉਣ ਦਾ ਸਮਾਂ 10ਵੇਂ ਪਾਤਸ਼ਾਹੀ ਦੇ ਵੇਲੇ ਸੀ। ਜੀ ਉਹਨਾਂ ਨੇ ਥਾਪੜਾ ਦੇ ਕੇ ਬੰਦਾ ਸਿੰਘ ਬਹਾਦਰ ਨੂੰ ਭੇਜਿਆ, ਰਾਜ ਕਾਇਮ ਵੀ ਹੋਇਆ, 1710 ਦੇ ਵਿੱਚ ਪਹਿਲਾ ਸਿੱਖ ਰਾਜ ਬਣਿਆ। ਜੀ ਲੇਕਿਨ ਜਦੋਂ ਤੁਸੀਂ ਸ਼ੁਰੂਆਤ ਕਰਦੇ ਹੋ, ਬਿਲਕੁਲ ਦੱਬੇ ਕੁਚਲੇ ਲੋਕ ਜਦੋਂ ਖਲੋਂਦੇ ਨੇ ਤੇ ਇਹ ਕੋਈ ਇੱਕ ਸਟ੍ਰੋਕ ਦੇ ਨਾਲ ਚੇਂਜ ਨਹੀਂ ਹੁੰਦੀ। ਜੀ ਹਕੂਮਤ ਉੱਥੋਂ ਵਾਪਸ ਮੁੜਿਆ, ਬਹਾਦਰ ਸ਼ਾਹ ਉਹਨੇ ਇੱਕ ਵਾਰੀ ਫਿਰ ਤਹਿਸ ਨਹਿਸ ਕਰਕੇ ਖਦੇੜ ਦਿੱਤੇ, ਬਾਬਾ ਬੰਦਾ ਸਿੰਘ ਫੜੇ ਗਏ, ਬਾਕੀ ਸਿੱਖ ਗ੍ਰਿਫਤਾਰ ਹੋਏ, ਫਿਰ ਪ੍ਰੋਸੀਕਿਊਸ਼ਨ ਦਾ ਦੌਰ ਚੱਲਿਆ, ਫਿਰ ਝਾੜ ਚੋਂ ਸਿੱਖ ਨਿਕਲਿਆ, ਫਿਰ ਮਿਸਲਾਂ ਤੱਕ ਪਹੁੰਚੇ, ਜੀ ਫਿਰ ਮਿਸਲਾਂ ਦੇ ਵੇਲੇ ਵੀ ਘੱਲੂਕਾਰੇ ਵਾਪਰੇ, ਉਹਨਾਂ ਚੋਂ ਫਿਰ ਅਖੀਰ ਮਹਾਰਾਜਾ ਰਣਜੀਤ ਸਿੰਘ ਦੇ ਰੂਪ 'ਚ ਇੱਕ ਪਾਵਰਫੁਲ ਗੱਲ ਨਿਕਲੀ। ਸੋ ਇਹ ਕਹਿਣਾ ਜੀ ਉਹ ਵੇਲਾ ਸੀ ਰਾਜ ਬਣਾਉਣ ਦਾ, 10ਵੇਂ ਪਾਤਸ਼ਾਹ ਨੇ ਤਾਂ ਖਾਲਸਾ ਤਿਆਰ ਕਰ ਦਿੱਤਾ ਹੈ, ਉਸ ਨੂੰ ਇਹ ਆਇਤ ਕਰ ਦਿੱਤਾ, ਉਸ ਦੇ ਜ਼ਿੰਮੇ ਫਰਜ਼ ਕਿ ਭਾਈ ਇਹ ਹੁਣ ਜਿਹੜਾ ਉਹ ਗਰੀਬਾਂ ਦਾ ਰੱਖਿਅਕ ਹੈ ਤੇ ਨਾਲ ਹੀ ਇਹ ਫਰਮਾਇਆ ਕਿ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲेंगे ਬਚੇ ਸ਼ਰਨ ਜੋ ਹੋਏ। ਰਾਜ ਸੋਵਰਨਟੀ ਖਾਲਸੇ ਦੇ ਕੋਲ ਹੈ ਜੀ, ਇਸ ਹੱਕ ਤੋਂ ਕੋਈ ਆਕੀ ਨਹੀਂ ਹੋ ਸਕਦਾ। ਜੇ ਹੋਏਗਾ ਤਾਂ ਖਾਲਸਾ ਉਹਨਾਂ ਨੂੰ ਖੁਆਰੀ ਦੇਗਾ, ਖੁਆਰ ਹੋਏ ਖਾਲਸਾ ਖੁਆਰ ਕਰੇਗਾ ਮੁਗਲਾਂ ਨੂੰ, ਅਫਗਾਨਾਂ ਨੂੰ, ਅੰਗਰੇਜ਼ਾਂ ਨੂੰ। ਅੱਜ ਦੇ ਹਿੰਦੂਤਵੀ ਹਾਕਮ ਵੀ ਜਿਹੜੇ ਨੇ ਖਾਲਸੇ ਨਾਲ ਟੱਕਰ ਲਈ, ਖੁਆਰੀ ਅਲਟੀਮੇਟਲੀ ਇਹਨਾਂ ਦੇ ਪੱਲੇ ਪਏਗੀ। ਬਚੇ ਸ਼ਰਨ ਜੋ ਹੋਏ, ਜਿਹੜਾ ਖਾਲਸੇ ਦੀ ਸ਼ਰਨ ਚ ਆਏਗਾ ਪ੍ਰੋਟੈਕਸ਼ਨ ਉਹਨੂੰ ਹੀ ਮਿਲੇਗੀ। ਸੋ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਐਡਵੋਕੇਟ ਸਰ ਬਲਜਿੰਦਰ ਸਿੰਘ ਜੀ ਤੁੰਗ ਦੇ ਕਿ ਉਹਨਾਂ ਨੇ ਸਾਨੂੰ ਲਿਖਿਆ ਔਰ ਅਸੀਂ ਐਕਸਪੈਕਟ ਕਰਦੇ ਹਾਂ ਕਿ ਇਸੇ ਤਰ੍ਹਾਂ ਹੀ ਜਿਹੜੀ ਥਾਟ ਪ੍ਰੋਵੋਕਿੰਗ ਉਹਨਾਂ ਦੀ ਰਾਈਟਿੰਗ ਹੈ ਇਵੇਂ ਹੀ ਸਾਨੂੰ ਲਿਖਦੇ ਰਹਿਣ। ਜੀ ਡਾਕਟਰ ਸਾਹਿਬ ਇੱਥੇ ਲੈਣੇ ਅਸੀਂ ਛੋਟਾ ਬ੍ਰੇਕ। ਵੀਅਰਸ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।